ਨਾਨਕਵਾਦ। ਮੇਰੀ ਦਾਦੀ ਦੇ ਕਹਿਣ ਤੇ ਭਾਈ ਬਾਲੇ ਵਾਲੀ ਸਾਖੀ ਪੜ੍ਹਦਿਆਂ ਸੁਣਦਿਆਂ ਜਿੰਨੇ ਵੀ ਚਮਤਕਾਰਾਂ ਬਾਰੇ ਜਾਣਿਆ, ਜੇ ਅੱਜ ਉਹਨਾਂ ਚਮਤਕਾਰਾਂ ਨੂੰ ਮੰਨਣ ਤੋਂ ਦਿਮਾਗ ਹੋ ਵੀ ਜਾਵੇ ਮੁਨਕਰ, ਫਿਰ ਵੀ ਕਿਸ ਤਰ੍ਹਾਂ ਕਰ ਸਕਦਾ ਹੈ ਨਜ਼ਰਅੰਦਾਜ਼ ਨਾਨਕ ਤੇਰੀ ਸੋਚ ਦੇ ਚਮਤਕਾਰਾਂ ਨੂੰ, ਜਿਨ੍ਹੇ ਲਗਭਗ 5 ਸਦੀਆਂ ਪਹਿਲਾਂ ਦੇ ਦਿੱਤੇ ਐਸੇ ਵਿਚਾਰ ਜਿਨ੍ਹਾਂ ਤੇ ਅਮਲ ਲਈ ਜੱਦੋ ਜਹਿਦ ਅੱਜ ਵੀ ਜਾਰੀ ਹੈ। ਤੇ ਇਹ ਵਿਚਾਰ ਨੇ ਕੁਦਰਤ ਨੂੰ ਪਿਆਰ ਕਰਨ ਦੇ, ਸਰਬੱਤ ਮਨੁੱਖਤਾ ਨੂੰ ਇੱਕ ਮੰਨਣ ਦੇ, ਔਰਤ ਨੂੰ ਮਨੁੱਖੀ ਹੱਕ ਦੇਣ ਦੇ। ਤੇਰੇ ਪੈਰਾਂ ਦੇ ਨਾਲ ਨਾਲ ਕਾਬੇ ਦੇ ਘੁੰਮਣ ਤੋਂ ਜੇ ਅੱਜ ਦਿਮਾਗ ਹੋ ਵੀ ਜਾਵੇ ਮੁਨਕਰ, ਫਿਰ ਵੀ ਕਿਸ ਤਰ੍ਹਾਂ ਕਰ ਸਕਦਾ ਹੈ ਨਜ਼ਰਅੰਦਾਜ਼ ਤੇਰੀ ਘੁਮੱਕੜੀ ਨੂੰ। ਤਕਰੀਬਨ 1 ਦਰਜਨ ਦੇਸ਼ਾਂ ਦੇ ਸਫ਼ਰ ਦਾ ਹੀ ਸਦਕਾ ਸੀ ਕਿ ਤੂੰ ਭਾਂਤ-ਭਾਂਤ ਦੇ ਮਨੁੱਖਾਂ ਨਾਲ ਵਿਚਰ ਕੇ ਕੁਦਰਤ ਦੇ ਵੱਖੋ ਵੱਖਰੇ ਰੰਗਾਂ ਮੌਸਮਾਂ ਨੂੰ ਜਾਣ ਕੇ ਆਪਣੇ ਤਜਰਬੇ ਤੋਂ ਹਾਸਿਲ ਸਾਰਾ ਵਿਹਾਰੀ ਗਿਆਨ ਉਤਾਰ ਦਿੱਤਾ ਸ਼ਬਦਾਂ ਦੇ ਰਾਹੀਂ, ਸਲੋਕਾਂ ਦੇ ਰਾਹੀਂ ਸਾਰੀ ਲੋਕਾਈ ਨੂੰ ਦਿੱਤਾ ਸਰਬ ਸਾਂਝੀ ਵਾਲਤਾ ਦਾ ਉਪਦੇਸ਼। ਤੇਰੇ ਅੰਦਰ ਰੱਬੀ ਤਾਕਤ ਨੂੰ ਮੰਨਣ ਤੋਂ ਜੇ ਅੱਜ ਦਿਮਾਗ ਹੋ ਵੀ ਜਾਵੇ ਮੁਨਕਰ, ਫਿਰ ਵੀ ਕਿਸ ਤਰ੍ਹਾਂ ਕਰ ਸਕਦਾ ਹੈ ਨਜ਼ਰਅੰਦਾਜ਼ ਤੇਰੇ ਅੰਦਰਲੇ ਚਿੰਤਕ ਨੂੰ, ਜਿਹਦੀਆਂ ਕੀਤੀਆਂ ਗੋਸ਼ਟੀਆਂ ਤੇ ਗੋਸ਼ਟੀਆਂ ਵਿਚਲੇ ਤਰਕ ਉਤਾਰ ਦਿੰਦੇ ਨੇ ਤੁਹਾਡੇ ਦਿਮਾਗ ਦੇ ਲੱਗੇ ਜਾਲਿਆਂ ਨੂੰ। ਸਿੱਧੇ ਜਾਂ ਅਸਿੱਧੇ ਤੌਰ ਤੇ ਇਹਨਾਂ ਤਰਕਾਂ ਨੇ ਦੁਨੀਆ 'ਚ ਫੈਲੇ ਪਖੰਡ ਤੇ ਅਡੰਬਰਾਂ ਨੂੰ ਹਟਾਇਆ ਹੈ। ਮਲਕ ਭਾਗੋ ਦੇ ਭੋਜਨ 'ਚੋਂ ਖੂਨ ਤੇ ਭਾਈ ਲਾਲੋ ਦੇ ਭੋਜਨ 'ਚੋਂ ਦੁੱਧ ਕੱਢਣ ਨੂੰ ਮੰਨਣ ਤੋਂ ਦਿਮਾਗ ਹੋ ਵੀ ਜਾਵੇ ਮੁਨਕਰ, ਫਿਰ ਵੀ ਕਿਸ ਤਰ੍ਹਾਂ ਕਰ ਸਕਦਾ ਹੈ ਨਜ਼ਰਅੰਦਾਜ਼ ਉਸ ਸੰਦੇਸ਼ ਨੂੰ ਜੋ ਹੱਕ ਦੀ ਕਮਾਈ ਤੇ ਦਿੰਦਾ ਹੈ ਜ਼ੋਰ, ਉਸ ਜੁਰਅਤ ਨੂੰ ਜੋ ਰਾਹੋਂ ਭਟਕੇ ਸੱਤਾ ਦੇ ਨਸ਼ੇ 'ਚ ਚੂਰ ਰਾਜੇ ਨੂੰ ਸੀ ਤੇ ਉਹਦੇ ਮੁਕੱਦਮਾਂ ਨੂੰ ਕੁੱਤੇ ਕਹਿ ਸਕਦਾ ਹੈ। ਤੈਨੂੰ ਪੈਗੰਬਰ ਮੰਨਣ ਨੂੰ ਜੇ ਅੱਜ ਦਿਮਾਗ ਹੋ ਵੀ ਜਾਵੇ ਮੁਨਕਰ, ਫਿਰ ਵੀ ਕਿਸ ਤਰ੍ਹਾਂ ਕਰ ਸਕਦਾ ਹੈ ਨਜ਼ਰਅੰਦਾਜ਼ ਉਹਨਾਂ ਵਿਚਾਰਾਂ ਨੂੰ ਜੋ ਪੈਦਾ ਕਰਦੇ ਨੇ ਕੋਈ ਨਵਾਂ ਦਰਸ਼ਨ। ਤੇ ਹੁਣ ਮੈਨੂੰ ਤੂੰ ਨਾਨਕ ਮਹਿਜ ਨਾਨਕ ਨਾਲ ਲੱਗ ਨਜ਼ਰ ਆਉਂਦਾ ਹੈ ਕਿਸੇ ਦਰਸ਼ਨ ਵਰਗਾ ਜਿਹਦਾ ਨਾਂ ਹੈ ਨਾਨਕਵਾਦ, ਜਿਹਦਾ ਨਾਂ ਹੈ ਨਾਨਕਵਾਦ।